जमहूरियत राखे जिंदाबाद 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 जमहूरियत राखे जिंदाबाद जिंदाबाद जिंदाबाद। जिवें वाइन है जिहड़ी ਉਹ ਦਿਮਾਗ ਨੂੰ ਖਰਾਬ ਕਰ ਦਿੰਦੀ ਹੈ, ਇਸੇ ਤਰ੍ਹਾਂ ਵਾਈਸ ਚਾਂਸਲਰ ਦਾ ਦਿਮਾਗ ਪਾਵਰ ਨੇ ਖਰਾਬ ਕਰਦਾ। ਇਹ ਮੈਂ ਨਹੀਂ ਕਹਿ ਰਿਹਾ, ਜੱਜ ਕਹਿ ਰਿਹਾ। ਇਹ ਲੋਕ ਆ ਜਿਹੜੇ ਜਾਂਗਲਿਆਂ ਦੇ ਪਿੱਛੇ ਬੈਠ ਕੇ ਰਾਜ ਕਰਨਾ ਚਾਹੁੰਦੇ ਆ, ਇਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ, ਡੈਮੋਕ੍ਰੇਸੀ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਲਾਨਤ ਆ। ਵਾਈਸ ਚਾਂਸਲਰ ਮੁਰਦਾਬਾਦ। ਸ਼ਰਮ ਕਰੋ। ਕਿਹੜੀ ਸ਼ਰਮ ਕਰੋ? ਕਿੱਥੇ ਸ਼ਰਮ ਆ? ਇਹ ਬੰਦੇ ਆ, ਬੰਦਿਆਂ ਨੂੰ ਸ਼ਰਮ ਹੁੰਦੀ ਹੈ। जमहूरियत दुश्मन मुर्दाबाद 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 जमहूरियत दुश्मन मुर्दाबाद मुर्दाबाद मुर्दाबाद। ਅੱਲਾ ਪੰਜਾਬ ਤੇ ਬਾਹਰੋਂ ਧਾਰਮੀ ਆਉਂਦੇ ਨੇ, ਹੁਣ ਅੰਦਰੋਂ ਆ ਰਹੇ ਨੇ। ਫਰਕ ਕੋਈ ਨਹੀਂ ਪੰਜਾਬ ਤੇ। ਜਿਹੜਾ ਹਿੰਦੁਸਤਾਨ ਦੀ ਸਰਕਾਰ ਦਾ ਐਡੀਸ਼ਨਲ ਸੋਲਿਸਿਟਰ ਜਨਰਲ ਵੀ ਹੈ, ਜਿਹੜਾ ਇੱਥੋਂ ਦਾ ਨਾਨ ਪੋਲੀਟੀਸ਼ੀਅਨ ਵੀ ਹੈ, ਉਹ ਅੱਜ ਇਸ ਯੂਨੀਵਰਸਿਟੀ ਨੂੰ ਰਨ ਕਰ ਰਿਹਾ ਹੈ ਪ੍ਰੋਕਸੀ ਤਰੀਕੇ ਨਾਲ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਿਆ ਸ਼ਹਿਰ ਚੰਡੀਗੜ੍ਹ, ਤੇ ਚੰਡੀਗੜ੍ਹ ਦੇ ਵਿੱਚ ਹੈ ਪੰਜਾਬ ਯੂਨੀਵਰਸਿਟੀ। ਪੰਜਾਬ ਯੂਨੀਵਰਸਿਟੀ ਜਿਸ ਤੇ ਪੰਜਾਬ ਆਪਣਾ ਦਾਅਵਾ ਕਰਦਾ ਗਾ, ਪਰ ਇੱਥੋਂ ਦਾ ਜਿਹੜਾ ਲੋਕਤੰਤਰਿਕ ਢਾਂਚਾ ਗਾ ਉਸ ਨੂੰ ਭੰਗ ਕਰਕੇ ਇਹ ਆਰਐਸਐਸ ਸੈਂਟਰ ਕੇਂਦਰ ਦੇ ਹੱਥਾਂ ਦੇ ਵਿੱਚ ਇਹ ਯੂਨੀਵਰਸਿਟੀ ਜਿਹੜੀ ਆ ਉਹ ਜਾ ਰਹੀ ਹੈ। ਕਿਵੇਂ ਜਾ ਰਹੀ ਹੈ? ਸੈਨੇਟ ਆ ਜਿਹੜਾ ਉਹ ਉਸ ਦੀਆਂ ਚੋਣਾਂ ਹੁੰਦੀਆਂ ਨੇ, ਵਿਦਿਆਰਥੀਆਂ ਦੇ ਵਿੱਚੋਂ, ਸਾਬਕਾ ਵਿਦਿਆਰਥੀਆਂ ਦੇ ਵਿੱਚੋਂ ਮੈਂਬਰ ਚੁਣ ਕੇ ਸੈਨੇਟ ਦੇ ਵਿੱਚ ਜਾਂਦੇ ਆ। ਜਿਹੜੇ ਸਟੂਡੈਂਟ ਦੀ ਗੱਲ ਆ ਜਿਹੜੀ ਉਹ ਅਥਾਰਟੀ ਤੱਕ ਪਹੁੰਚਾਉਂਦੇ ਆ, ਤੇ ਇੱਥੇ ਲੋਕਤੰਤਰਿਕ ਢੰਗ ਨਾਲ ਯੂਨੀਵਰਸਿਟੀ ਆ ਜਿਹੜੀ ਚੱਲਦੀ ਆ। ਪਰ ਇੱਥੇ ਆਰਐਸਐਸ ਵੱਲੋਂ ਅਪਾਇੰਟ ਕੀਤੇ ਬੰਦੇ ਆ ਜਿਹੜੇ, ਉਹਨਾਂ ਦੀ ਗਿਣਤੀ ਆ, ਉਹਨਾਂ ਅਧਿਕਾਰੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਜਿਸ ਕਰਕੇ ਇੱਥੋਂ ਦਾ ਜਿਹੜਾ ਲੋਕਤੰਤਰਿਕ ਢਾਂਚਾ ਗਾ ਉਹ ਖਤਮ ਕਰਕੇ ਕੇਂਦਰ ਦੇ ਹੱਥ ਵਿੱਚ ਯੂਨੀਵਰਸਿਟੀ ਦੀ ਵਾਗਡੋਰ ਜਾਣ ਦਾ ਜਿਹੜਾ ਡਰ ਹੈ ਉਹ ਵਿਦਿਆਰਥੀਆਂ ਦੇ ਮਨਾਂ 'ਚ, ਸਮੂਹ ਪੰਜਾਬ ਵਾਸੀਆਂ ਦੇ ਵਿੱਚ ਬਣਿਆ ਹੋਇਆ। ਤੇ ਇਸੇ ਨੂੰ ਲੈ ਕੇ ਸੈਨੇਟ ਚੋਣਾਂ ਦੀ ਮੰਗ ਆ ਜਿਹੜੀ ਉਹ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਪਹਿਲਾਂ ਸੈਨੇਟ ਚੋਣਾਂ ਨੂੰ ਕੈਂਸਲ ਹੀ ਕੀਤਾ ਜਾ ਰਿਹਾ ਸੀ, ਪਰ ਹਾਈ ਕੋਰਟ ਦੇ ਦਖਲ ਤੋਂ ਬਾਅਦ, ਮਾਣਯੋਗ ਹਾਈ ਕੋਰਟ ਦੇ ਦਖਲ ਤੋਂ ਬਾਅਦ ਚੋਣਾਂ ਨੂੰ ਜਿਹੜਾ ਉਹ ਜਾਰੀ ਕਰਵਾਉਣ ਲਈ ਹਾਈ ਕੋਰਟ ਦੇ ਦਖਲ ਤੋਂ ਬਾਅਦ ਚੋਣਾਂ ਕਰਵਾਉਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ। ਯੂਨੀਵਰਸਿਟੀ ਨੂੰ ਆਦੇਸ਼ ਦਿੱਤੇ ਗਏ ਕਿ ਚੋਣਾਂ ਕਰਵਾਈਆਂ ਜਾਣ। ਹੁਣ ਜਦੋਂ ਚੋਣਾਂ ਦੀ ਤਰੀਕ ਹੈ ਜਿਹੜੀ ਉਹ ਲਗਾਤਾਰ ਪੋਸਟਪੋਨ ਹੋ ਰਹੀ ਸੀ, 18 ਤਰੀਕ ਨੂੰ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਹੁਣ ਚੋਣਾਂ ਜਿਹੜੀਆਂ ਉਹ ਸਿਖਰ ਤੇ ਚੜ੍ਹਨਗੀਆਂ ਤੇ ਵਿਦਿਆਰਥੀਆਂ ਦੇ ਨੁਮਾਇੰਦੇ ਆ ਜਿਹੜੇ ਉਹ ਚੁਣ ਕੇ ਸੈਨੇਟ ਵਿੱਚ ਜਾਣਗੇ। ਪਰ ਇੱਕ ਵਾਰ ਫੇਰ ਤਾਨਾਸ਼ਾਹੀ ਫਰਮਾਨ ਜਾਰੀ ਕਰਦੇ ਹੋਏ ਜਿਹੜਾ ਸੈਨੇਟ ਦੀਆਂ ਚੋਣਾਂ ਗਈਆਂ ਜਿਹੜੀਆਂ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ, ਜਿਸ ਦੇ ਕਰਕੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਮੂਹ ਵਿਦਿਆਰਥੀ ਜਥੇਬੰਦੀਆਂ ਤੇ ਐਕਸ ਸੈਨੇਟਰ ਸੀਗੇ ਜਿਹੜੇ ਉਹ ਸਮੂਹ ਪ੍ਰੋਫੈਸਰ ਸਾਹਿਬਾਨ ਦੇ ਨਾਲ ਇਕੱਠੇ ਹੋ ਕੇ ਇੱਥੇ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਆ ਯੂਨੀਵਰਸਿਟੀ ਦੇ ਵਿੱਚ ਲੋਕਤੰਤਰ ਢਾਂਚਾ ਬਹਾਲ ਕਰਨ ਦੇ ਲਈ। ਤੇ ਇੱਥੇ ਸੈਨੇਟ ਚੋਣਾਂ ਗਈਆਂ ਜਿਹੜੀਆਂ ਮੁਲਤਵੀ ਕਰ ਦਿੱਤੀਆਂ ਗਈਆਂ, ਉਹਨਾਂ ਨੂੰ ਦੁਬਾਰਾ ਕਰਵਾਉਣ ਦੇ ਲਈ ਯੂਨੀਵਰਸਿਟੀ ਦੇ ਅੱਗੇ ਇਹ ਵੀਸੀ ਦਫ਼ਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇੱਥੇ ਤੁਹਾਨੂੰ ਦ੍ਰਿਸ਼ ਦਿਖਾਉਣੇ ਆ, ਤੇ ਇੱਥੇ ਸਟੂਡੈਂਟ ਜਥੇਬੰਦੀਆਂ ਅਤੇ ਪ੍ਰੋਫੈਸਰਾਂ, ਐਕਸ ਸੈਨੇਟਰਾਂ ਨਾਲ ਗੱਲਬਾਤ ਕਰਕੇ ਮੁੱਦੇ ਬਾਰੇ ਵਧੇਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। जमहूरियत राखे जिंदाबाद 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 जमहूरियत राखे जिंदाबाद जिंदाबाद जिंदाबाद। और जेड़े इस जमहूरियत नूं खत्म करना चाहुंदे ने, सने वाइस चांसलर होर भी जिन्ने ओह जी सोच दे मालक ने, जमहूरियत दुश्मन मुर्दाबाद 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 जमहूरियत दुश्मन मुर्दाबाद मुर्दाबाद मुर्दाबाद। साथियों, बड़ी मेहनत मुशक्कत दे नाल सारियां ने तगड़े होके लड़ाई लड़ी है, और पिछले 10 महीनों तो बिना सैनेट दे यूनिवर्सिटी चल रही है, और पिछले 8 महीनों तो बिना सिंडिकेट दे यूनिवर्सिटी चल रही है। और इस टाइम के दौरान जिहड़े ये फैसले ले गए ने, इन्हां दी जिम्मेदारी कि ये वाइस चांसलर कल्ला अपने मोढियां ते चुकण दा भार रखदा है। इतों की सैनट का सिंडीकेट जी बॉडी आ वो इहो जिहा एक डेमोक्रेटिक स्ट्रक्चर आ जिहदा फायदा विद्यार्थी जथेबंदियां भी प्रोटेस्ट करके लैंदियां वा, क्योंकि जदों भी कोई इशू अड़दा वा वो सैनट दे विच ही जाके रिजोल्व हुंदा। इत्थे अपने नाल बहुत सारे सैनेटर इत्थे मौजूद हन। जदों भी इत्थे लंबे प्रोटेस्ट होए आ, उन्हां दा कंक्लूजन
ਜਾ ਕੇ ਸੈਨੇਟ ਦੇ ਵਿੱਚ ਹੀ ਨਿਕਲਦਾ। ਇੱਕ ਲੜਾਈ ਵਿਦਿਆਰਥੀ ਸੜਕਾਂ ਤੇ ਲੜਦੇ ਆ, ਇੱਕ ਸੈਨੇਟਰ ਸੈਨੇਟ ਦੇ ਵਿੱਚ ਬੈਠ ਕੇ ਲੜਦੇ ਆ। ਜਿਹੜਾ ਬੀਜੇਪੀ ਨੈਸ਼ਨਲ ਐਗਜ਼ੀਕਿਊਟਿਵ ਦਾ ਮੈਂਬਰ ਵੀ ਹੈ, ਜਿਹੜਾ ਹਿੰਦੁਸਤਾਨ ਦੀ ਸਰਕਾਰ ਦਾ ਐਡੀਸ਼ਨਲ ਸੋਲਿਸਿਟਰ ਜਨਰਲ ਵੀ ਹੈ, ਜਿਹੜਾ ਇੱਥੋਂ ਦਾ ਨਾਨ ਪੋਲੀਟੀਸ਼ੀਅਨ ਵੀ ਹੈ, ਉਹ ਅੱਜ ਇਸ ਯੂਨੀਵਰਸਿਟੀ ਨੂੰ ਰਨ ਕਰ ਰਿਹਾ ਹੈ ਪ੍ਰੋਕਸੀ ਤਰੀਕੇ ਨਾਲ। ਜਿਹੜਾ ਇਹ ਆਰਡਰ ਪੋਸਟਪੋਨਮੈਂਟ ਦਾ ਨਿਕਲਿਆ ਹੈ, ਇਹ ਵੀ ਪਤਾ ਕਰ ਲੈਣਾ ਕਿ ਜਿਹਨੂੰ ਇਹ ਕੈਂਪ ਆਫਿਸ ਆਖਦੇ ਨੇ ਵੀਸੀ ਦਾ, ਉਸ ਵੀਸੀ ਆਫਿਸ ਦੇ ਵਿੱਚ ਕੱਲ ਕੌਣ ਬੈਠੇ ਸੀ ਤੇ ਕਿਹਨੇ ਆਰਡਰ ਲਿਖਵਾਇਆ ਤੇ ਕਿਹਦੀ ਇਹ ਸਾਰੀ ਸਾਜ਼ਿਸ਼ ਹੈ। ਇਹ ਸਾਨੂੰ ਕਦੇ ਉਮੀਦ ਨਹੀਂ ਸੀ ਕਿ ਪੰਜਾਬ ਯੂਨੀਵਰਸਿਟੀ ਲੀਜ਼ ਤੇ ਰੱਖਦੀ ਜਾਊਗੀ ਇੱਕ ਨਾਨ ਰੈਜ਼ੀਡੈਂਟ ਵਾਈਸ ਚਾਂਸਲਰ ਦੇ ਕੋਲ, ਕਿਉਂਕਿ ਜਿਹੜਾ ਵਾਈਸ ਚਾਂਸਲਰ ਨਕੰਮਾ ਹੈ ਤੇ ਜਿਹੜਾ ਲੀਜ਼ ਹੋਲਡਰ ਹੈ ਉਹਦੇ ਕੋਲ ਤਾਕਤ ਹੈ, ਤੇ ਸਾਨੂੰ ਇੱਥੇ ਸੜਕਾਂ ਤੇ ਖੜੇ ਕਰਨਾ ਪਏ। ਸਾਡੇ ਨਾਲ ਵਿਦਿਆਰਥੀ ਜਥੇਬੰਦੀ ਦੇ ਕੁਝ ਆਗੂ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜਾ ਪ੍ਰੋਟੈਸਟ ਆ ਇਹਦੀਆਂ ਬਰੀਕੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨਾ ਮੁੱਦਿਆਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਯੂਨੀਵਰਸਿਟੀ ਦੇ ਲੋਕਤਾਂਤਰਿਕ ਢਾਂਚੇ ਨੂੰ ਕਿਵੇਂ ਖਤਰਾ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨਾਲ ਆਪਣੀ ਜਾਣ ਪਛਾਣ ਕਰਾਓ ਜੀ। ਮੇਰਾ ਨਾਮ ਜੀ ਰਿਮਲਜੋਤ ਸਿੰਘ ਆ, ਮੈਂ ਡਿਪਾਰਟਮੈਂਟ ਆਫ ਬਾਇਓਫਿਜ਼ਿਕਸ ਤੋਂ ਰਿਸਰਚ ਸਕਾਲਰ ਹਾਂ ਜੀ। ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਆ। ਕੱਲ ਇੱਕ ਫਰਮਾਨ ਆਇਆ ਆ ਕਿ ਜਿਹੜੀਆਂ ਇਲੈਕਸ਼ਨਾਂ ਗ੍ਰੈਜੂਏਟ ਕਨਸਟੀਟੂਐਂਸੀ ਦੀਆਂ ਹੋ ਰਹੀਆਂ ਸੀ ਸੈਨੇਟ ਵਾਸਤੇ, ਜੋ ਕਿ ਸਟਾਰਟ ਹੋ ਚੁੱਕੀਆਂ ਸੀਗੀਆਂ 1 ਤਰੀਕ ਤੋਂ, ਉਹ ਇੱਕੋ ਦਮ ਹੁਣ ਫਰਮਾਨ ਆਇਆ ਹੈ ਕੱਲ ਸ਼ਾਮ ਨੂੰ ਕਿ ਉਹ ਜਿਹੜੀਆਂ ਕੁਝ ਕਾਰਨਾਂ ਕਰਕੇ ਕਿਤੋਂ ਪਰਮਿਸ਼ਨ ਨਹੀਂ ਮਿਲ ਰਹੀ, ਕਿਤੇ ਕੋਵਿਡ ਕੇਸ ਆ ਗਏ ਨੇ, ਉਹ ਇਲੈਕਸ਼ਨਾਂ ਜਿਹੜੀਆਂ ਹੋਲਡ ਕਰ ਦਿੱਤੀਆਂ ਗਈਆਂ। ਕੋਈ ਅੱਗੇ ਦੀ ਤਰੀਕ ਨਹੀਂ ਦਿੱਤੀ ਗਈ ਵੀ, ਤੇ ਉਹਨੂੰ ਇੱਕ ਹਿਸਾਬ ਨਾਲ ਵੀ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਇਲੈਕਸ਼ਨਾਂ ਨੂੰ। ਸਾਨੂੰ ਸੈਨੇਟ ਬਾਰੇ ਜਾਣਕਾਰੀ ਦਿਓ। ਸੈਨੇਟ ਆ ਜਿਹੜੇ ਇਹਨੂੰ ਸਮਝਿਆ ਜਾ ਰਿਹਾ ਕਿ ਲੋਕਤਾਂਤਰਿਕ ਢਾਂਚਾ ਜਿਹੜਾ ਯੂਨੀਵਰਸਿਟੀ ਦਾ ਉਹਨੂੰ ਖਤਰਾ ਜੇ ਚੋਣਾਂ ਨਹੀਂ ਹੁੰਦੀਆਂ, ਇਹ ਕਿਵੇਂ ਖਤਰਾ? ਇਹ ਜੀ ਤੁਹਾਨੂੰ ਮੈਂ ਥੋੜਾ ਗਵਰਨੈਂਸ ਬਾਰੇ ਦੱਸ ਦਿੰਨਾ। ਪੰਜਾਬ ਯੂਨੀਵਰਸਿਟੀ ਦਾ ਚਾਂਸਲਰ ਜਿਹੜਾ ਆ, ਵਾਈਸ ਚਾਂਸਲਰ ਯੂਨੀਵਰਸਿਟੀ ਦਾ, ਉਹ ਅਪਾਇੰਟ ਹੁੰਦਾ ਗਵਰਨਮੈਂਟ ਆਫ ਇੰਡੀਆ ਵੱਲੋਂ, ਸੈਂਟਰ ਗਵਰਨਮੈਂਟ ਵੱਲੋਂ। ਉਸ ਤੋਂ ਇਲਾਵਾ ਉਹਨੂੰ ਤੁਸੀਂ ਇੱਕ ਐਂ ਕਹਿ ਸਕਦੇ ਹੋ ਕਿ ਉਹ ਸਰਪੰਚ ਆ ਇੱਕ ਪਿੰਡ ਦਾ, ਜਿਵੇਂ ਆ ਯੂਨੀਵਰਸਿਟੀ ਉਹਦਾ ਹੈੱਡ ਆ। ਪਰ ਪਾਵਰ ਜਿਹੜੀ ਆ ਉਹ ਇੱਕ ਬੰਦੇ ਨੂੰ ਨਾ ਦੇ ਕੇ ਡੀਸੈਂਟਰਲਾਈਜ਼ ਕੀਤੀ ਗਈ ਆ। ਉਹ ਕਿਵੇਂ ਕੀਤੀ ਗਈ ਆ? ਵੀਸੀ ਦੇ ਨਾਲ ਇੱਕ, ਜਿਵੇਂ ਆਪਾਂ ਪੰਚਾਇਤ 'ਚ 5 ਮੈਂਬਰ ਹੁੰਦੇ ਨੇ, ਜਿਵੇਂ ਉਵੇਂ ਇੱਕ ਸੈਨੇਟ ਬਣਾਈ ਗਈ ਆ। ਸੈਨੇਟ ਜਿਹੜੀ ਆ ਉਹ ਜਿੰਨੇ ਵੀ ਐਫੀਲੀਏਟਿਡ ਕਾਲਜ ਨੇ ਜਾਂ ਜਿੰਨੇ ਪ੍ਰੋਫੈਸਰ ਨੇ ਯੂਨੀਵਰਸਿਟੀ ਜਾਂ ਜਿਹੜਾ ਸਟਾਫ ਆ, ਨੌਨ ਟੀਚਿੰਗ ਸਟਾਫ ਆ, ਉਸ ਤੋਂ ਇਲਾਵਾ ਜਿਹੜੇ ਬਸ਼ਿੰਦੇ ਇੱਥੋਂ ਪੜ੍ਹ ਕੇ ਗਏ ਹੋਏ ਨੇ, ਉਹ ਆਪਣੀ ਰਿਪਰੈਜ਼ੈਂਟੇਸ਼ਨ ਇੱਥੇ ਦੇ ਸਕਦੇ ਨੇ ਇਲੈਕਸ਼ਨ ਦੇ ਥਰੂ। ਉਸ ਸੈਨੇਟ ਜਿਹੜੀ ਬਣਦੀ ਹੈ, ਜਿਹਦੇ 90 ਦੇ ਕਰੀਬ ਦੇ ਮੈਂਬਰ ਹੈ, ਐਗਜ਼ੈਕਟ ਫਿਗਰ ਨਹੀਂ ਹੋ ਸਕਦੀ, ਅੱਗੇ ਪਿੱਛੇ ਹੋ ਸਕਦਾ, 90 ਮੈਂਬਰ ਨੇ। ਉਹਨਾਂ 'ਚੋਂ ਫਿਰ ਅੱਗੇ ਸਿੰਡੀਕੇਟ ਬਣਦੀ ਹੈ, ਇੱਕ ਗਵਰਨੈਂਸ ਬੋਡੀ ਜਿਹੜੀ ਕਿ ਇਮੀਡੀਏਟ ਮੁੱਦਿਆਂ ਤੇ ਜਿਹੜੀ ਆ ਫੈਸਲੇ ਲੈਂਦੀ ਆ ਵੀਸੀ ਤੋਂ ਬਾਅਦ 'ਚੋਂ। ਵੀਸੀ ਕੋਲ ਕੁਝ ਪਾਵਰਾਂ ਨੇ ਜਿਹੜੀਆਂ ਵੀਸੀ ਹੀ ਲੈ ਸਕਦਾ। ਉਸ ਤੋਂ ਇਲਾਵਾ ਪਾਵਰਸ ਜਿਹੜੀਆਂ ਨੇ ਸੈਨੇਟ ਤੇ ਸਿੰਡੀਕੇਟ ਵਿੱਚ ਡਿਵਾਈਡ ਕੀਤੀਆਂ ਗਈਆਂ ਨੇ। ਕੋਈ ਮੁੱਦੇ ਜਿਹੜੇ ਨੇ, ਜਿਵੇਂ ਕੋਈ ਆਪਣਾ ਫਰਮਾਨ ਜਾਰੀ ਕੀਤਾ ਗਿਆ ਵੀਸੀ ਵੱਲੋਂ ਜਿਹੜਾ ਕਿ ਸਟੂਡੈਂਟ ਦੇ ਖਿਲਾਫ ਹੈ, ਯੂਨੀਵਰਸਿਟੀ ਨੂੰ ਲੱਗਦਾ ਵੀ ਯੂਨੀਵਰਸਿਟੀ ਦੇ ਹੱਕ ਦੇ ਖਿਲਾਫ ਆ, ਸਿੰਡੀਕੇਟ ਸੈਨੇਟ ਉਹਨੂੰ ਮੋੜ ਸਕਦੀ ਆ। ਇਸ ਕਰਕੇ ਸਿੰਡੀਕੇਟ ਤੇ ਸੈਨੇਟ ਨੂੰ ਇੱਕ ਡੈਮੋਕ੍ਰੈਟਿਕ ਬੋਡੀ ਆਖਿਆ ਜਾਂਦਾ ਇਸ ਕਾਰਨ ਕਰਕੇ। ਠੀਕ ਹੈ, ਹੁਣ ਸਾਡੇ ਨਾਲ ਇੱਕ ਹੋਰ ਵਿਦਿਆਰਥੀ ਆਗੂ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਤਾਨਾਸ਼ਾਹੀ ਰਵੱਈਆ ਇੱਥੇ ਆਰਐਸਐਸ ਨਾਲ ਜੋੜਿਆ ਜਾ ਰਿਹਾ ਵੀਸੀ ਨੂੰ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਆ, ਕਿਵੇਂ ਦੇਖਦੇ ਹੋ? ਇਸ ਗੱਲ ਤੋਂ ਜਦੋਂ ਦਾ ਤੁਹਾਨੂੰ ਪਤਾ ਹੀ ਹੈ ਕਿ ਆਰਐਸਐਸ ਦਾ ਜੋ ਆਗੂ ਹੈ ਜਾਂ ਕਿ ਦੇਸ਼ ਨੂੰ ਚਲਾਉਣ ਵਾਲਾ ਮੋਦੀ ਹੈ ਨਾ, ਤੇ ਉਹਨੇ ਸੁਪਰੀਮ ਕੋਰਟ, ਜੋ ਦੇਸ਼ ਦੀ ਸੁਪਰੀਮ ਕੋਰਟ ਹੈ ਨਾ, ਜਿਸ ਤੋਂ ਆਖਰੀ ਫੈਸਲਾ ਹੁੰਦਾ ਹੈ ਨਿਆਂ ਦਾ, ਹੁਣ ਉਹ ਸੁਪਰੀਮ ਕੋਰਟ ਵੀ ਉਸ ਆਪਣਾ ਰੋਲ ਨਹੀਂ ਅਦਾ ਕਰਦੀ ਹੈ। ਠੀਕ ਹੈ, ਉਹ ਸੁਪਰੀਮ ਕੋਰਟ ਨੂੰ ਉਹਨੇ ਖਰੀਦ ਲਿਆ, ਜੱਜਾਂ ਨੂੰ ਖਰੀਦ ਲਿਆ। ਠੀਕ ਹੈ, ਇੱਕ ਦੇਸ਼ ਨੂੰ ਜਿੱਥੇ ਲੋਕਤੰਤਰਿਕ ਰਾਜ ਦਾ ਨਾਂ ਦਿੱਤਾ ਜਾਂਦਾ, ਹੁਣ ਉਹ ਤਾਨਾਸ਼ਾਹੀ ਹੋ ਗਿਆ ਕਿਉਂਕਿ ਉਹ ਆਪਣੀ ਚਲਾਉਣਾ ਚਾਹੁੰਦਾ ਹੈ। ਠੀਕ ਹੈ, ਤੇ ਫਿਰ ਉਹਦੇ ਜਿੰਨੇ ਵੀ ਥੱਲੇ ਬੰਦੇ ਆ ਰਹੇ ਆ ਉਸ ਧਿਰ ਤੋਂ,
ਤੇ ਉਹਨਾਂ ਦਾ ਰਵੱਈਆ ਵੀ ਉਸੇ ਤਰੀਕੇ ਦੇ ਨਾਲ ਹੈ, ਕਿਉਂਕਿ ਉਹ ਚਾਹੁੰਦਾ ਹੈ ਕਿ ਜੋ ਫਰਮਾਨ ਉੱਪਰੋਂ ਆਇਆ ਉਹ ਫਰਮਾਨ ਇੱਕ ਇੱਕ ਬੰਦੇ ਕੋਲ ਉੱਤੇ ਲਾਗੂ ਕੀਤਾ ਜਾਵੇ, ਉੱਤੇ ਕਬਜ਼ਾ ਕੀਤਾ ਜਾਵੇ, ਉਹਨੂੰ ਗੁਲਾਮ ਬਣਾਇਆ ਜਾਵੇ। ਇਸੇ ਤਰੀਕੇ ਨਾਲ ਜਦੋਂ ਤੁਸੀਂ ਹੁਣ 4 ਸਾਲ ਹੋ ਹੀ ਗਏ, ਉਹਨਾਂ ਦੇ ਕੰਮ ਦੇਖ ਲਓ, ਮੰਦਿਰ ਮਸਜਿਦ ਨੂੰ ਢਾਹ ਕੇ ਮੰਦਿਰ ਬਣਾਏ ਗਏ, ਠੀਕ ਹੈ। ਹੋਰ ਜੋ ਦਿੱਲੀ ਦੇ ਵਿੱਚ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਸੀ, ਜੋ ਇੱਕ ਉਸ ਦਿੱਲੀ ਦੇ ਜਿਹੜਾ ਸਟੇਟ ਦੀ ਜੋ ਪੂਰੇ ਹੱਕ ਨਹੀਂ ਅਦਾ ਕਰਦੀ, ਠੀਕ ਹੈ, ਜਾਂ ਉਹਨੂੰ ਇੱਕ ਸੈਂਟਰਲਾਈਜੇਸ਼ਨ ਕੀਤਾ ਗਿਆ, ਠੀਕ ਹੈ। ਫਿਰ ਬਾਅਦ 'ਚ ਉਹ ਕਿਸਾਨਾਂ ਦਾ ਦੇਖ ਲਓ ਮੂਵਮੈਂਟ, ਉਹ ਵੀ ਇਸੇ ਤਰੀਕੇ ਨਾਲ ਖੜੀ ਹੈ। ਜਿੱਥੇ ਹੱਕ ਮਾਰੇ ਜਾਂਦੇ, ਜਿੱਥੇ ਰੋਟੀ ਨੂੰ ਖਤਰਾ ਹੋ ਗਿਆ, ਜਿੱਥੇ ਗੁਲਾਮੀ ਵਾਲੀ ਜ਼ਿੰਦਗੀ ਬਤੀਤ ਕਰਨ ਪਈ, ਉਹ ਇਸੇ ਤਰੀਕੇ ਦੇ ਨਾਲ ਹੁਣ ਉਹ ਰਵੱਈਆ ਪੰਜਾਬ ਯੂਨੀਵਰਸਿਟੀ ਤੇ ਅੱਖ ਰੱਖ ਰਿਹਾ ਹੈ ਕਿ ਉਹਨੂੰ ਵੀ ਸੈਂਟਰਲਾਈਜੇਸ਼ਨ ਕਰਨਾ ਚਾਹੁੰਦਾ ਹੈ, ਤੇ ਉਹਨੂੰ ਵੀ ਪੰਜਾਬ ਦਾ ਨਾਂ ਇਹਨੂੰ ਰੜਕਦਾ ਹੈ। ਇਸ ਯੂਨੀਵਰਸਿਟੀ ਦਾ ਨਾਂ ਹੀ ਕਿਉਂ ਪੰਜਾਬ ਪਿਆ ਹੈ, ਤੇ ਇਸ ਨਾਂ ਨੂੰ ਹਟਾਉਣ ਬਾਰੇ ਉਹਨੇ ਸੈਨਿਕੇਟ ਜਿੰਨੇ ਵੀ ਆ ਮੈਂਬਰ ਚੈੱਕ ਬੈਂਸ ਵਾਲੇ ਮੈਂਬਰ ਬਣਦੇ ਆ, ਉਹਨੂੰ ਇਹ ਬੋਡੀ ਨੂੰ ਖਤਮ ਕਰਨਾ ਚਾਹੁੰਦਾ ਹੈ। ਤਾਂ ਇਹ ਸਨ ਵਿਦਿਆਰਥੀ ਆਗੂ ਜਿਹੜੇ ਕਿ ਚਾਨਣਾ ਪਾ ਰਹੇ ਨੇ ਇਸ ਗੱਲ ਤੇ ਕਿ ਕਿਵੇਂ ਯੂਨੀਵਰਸਿਟੀ ਦਾ ਜਿਹੜਾ ਲੋਕਤੰਤਰ ਢਾਂਚਾ ਉਹ ਕਿਸੇ ਸਾਜ਼ਿਸ਼ਮਈ ਤਰੀਕੇ ਨਾਲ ਹੈ ਜਿਹੜਾ ਉਹ ਖਤਮ ਕੀਤਾ ਜਾ ਰਿਹਾ, ਤੇ ਇੱਥੇ ਤਾਨਾਸ਼ਾਹੀ ਸਰਕਾਰ ਆ ਜਿਹੜੀ ਉਸ ਤਰ੍ਹਾਂ ਦਾ ਰਵੱਈਆ ਅਖਤਿਆਰ ਕੀਤਾ ਗਿਆ, ਤੇ ਇੱਥੇ ਜਿਹੜਾ ਯੂਨੀਵਰਸਿਟੀ ਹੈ ਜਿਹੜੀ ਉਹ ਲੋਕਾਂ ਦੇ ਹੱਥੋਂ, ਪੰਜਾਬ ਦੇ ਹੱਥੋਂ ਜਿਹੜੀ ਉਹ ਲਗਾਤਾਰ ਖੁੱਸਦੀ ਜਾ ਰਹੀ ਹੈ। ਇਹ ਲੋਕ ਆ ਜਿਹੜੇ ਜਾਂਗਲਿਆਂ ਦੇ ਪਿੱਛੇ ਬੈਠ ਕੇ ਰਾਜ ਕਰਨਾ ਚਾਹੁੰਦੇ ਆ, ਇਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ, ਡੈਮੋਕ੍ਰੇਸੀ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਲਾਨਤ ਆ ਕਿ ਤੁਸੀਂ ਇਸ ਤਰੀਕੇ ਨਾਲ ਇੱਥੇ ਵੀਸੀ ਬਣਾਉਣਾ ਚਾਹੁੰਦੇ ਆ। ਘਰੇ ਚਲੇ ਜਾਓ, ਕੀ ਲੋੜ ਆ, ਇੱਥੇ ਬਥੇਰੇ ਵੀਸੀ ਹੋਰ ਆ ਜਾਣਗੇ। ਔਰ ਮੈਂ ਤੁਹਾਨੂੰ ਜਿਹੜੇ ਸਾਡੇ ਦੋਸਤ ਮਿੱਤਰ ਨੌਜਵਾਨ ਨਾਰੇ ਵੀ ਲਾ ਰਹੇ ਆ, ਮੈਂ ਨਹੀਂ ਕਹਿੰਦਾ ਕਿ ਸਾਨੂੰ ਕੋਈ ਬਹੁਤ ਹੋਰ ਕਿਸਮ ਦੇ ਐਕਸ਼ਨ ਕਰਨੇ ਚਾਹੀਦੇ ਆ ਜਿਹਦੇ ਵਿੱਚ ਕੋਈ ਕੇਸ ਬੰਡ ਕੁਛ ਇਹੋ ਜਿਹਾ ਹੋਵੇ, ਪਰ ਜੋ ਨਾਰੇ ਅਸੀਂ ਲਾ ਰਹੇ ਆ ਇਹਨਾਂ ਤੇ ਕੋਈ ਅਸਰ ਨਹੀਂ ਹੈ। ਵਾਈ ਚਾਂਸਲਰ ਮੁਰਦਾਬਾਦ, ਸ਼ਰਮ ਕਰੋ। ਕਿਹੜੀ ਸ਼ਰਮ ਕਰੋ, ਕਿੱਥੇ ਸ਼ਰਮ ਆ? ਇਹ ਬੰਦੇ ਆ, ਬੰਦਿਆਂ ਨੂੰ ਸ਼ਰਮ ਹੁੰਦੀ ਹੈ। ਅੱਲਾ ਪੰਜਾਬ ਤੇ ਬਾਹਰੋਂ ਧਾਰਮੀ ਆਉਂਦੇ ਨੇ, ਹੁਣ ਅੰਦਰੋਂ ਆ ਰਹੇ ਨੇ। ਫਰਕ ਕੋਈ ਨਹੀਂ ਪੰਜਾਬ ਤੇ। ਇਹ ਪੰਜਾਬ ਆਜ਼ਾਦ ਹਸਤੀ ਤੇ ਆਜ਼ਾਦ ਹਸਤੀ ਦੇ ਲੋਕ ਇੱਥੇ ਪਛਿੰਦੇ ਨੇ। ਇਹ ਜਿਹੜੇ ਵਿਪਲ ਸੰਸਕਾਰ ਜਾਂ ਵਿਪਲ ਸਰਕਾਰ ਅੱਜ ਕਾਬਜ ਹੈ, ਦੇਸ਼ ਨੂੰ ਚਲਾ ਰਹੀ ਹੈ, ਇਹ 47 ਤੋਂ ਹੀ ਪੰਜਾਬ ਤੇ ਅੱਖ ਰੱਖੀ ਹੈ। ਪੰਜਾਬ ਨੂੰ ਤੋੜਨਾ ਚਾਹੁੰਦੀ ਹੈ, ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਇਹ ਯੂਨੀਵਰਸਿਟੀ ਵੀ ਪੰਜਾਬ ਦੀ ਹੈ, ਪੰਜਾਬ ਦੀ ਹੀ ਰਹੇਗੀ। ਤੇ ਮੈਂ ਸਾਡੇ ਸਾਥ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ, ਇਸ ਯੂਨੀਵਰਸਿਟੀ ਲਈ ਜਿੱਥੋਂ ਤੱਕ ਸੰਘਰਸ਼ ਕੀਤਾ ਜਾਂਦਾ ਹੈ ਉੱਥੋਂ ਤੱਕ ਕਰਾਂਗੇ। ਜਿਵੇਂ ਵਾਈਨ ਹੈ ਜਿਹੜੀ ਉਹ ਦਿਮਾਗ ਨੂੰ ਖਰਾਬ ਕਰ ਦਿੰਦੀ ਹੈ, ਇਸੇ ਤਰ੍ਹਾਂ ਵਾਈਸ ਚਾਂਸਲਰ ਦਾ ਦਿਮਾਗ ਪਾਵਰ ਨੇ ਖਰਾਬ ਕਰਦਾ। ਇਹ ਮੈਂ ਨਹੀਂ ਕਹਿ ਰਿਹਾ, ਜੱਜ ਕਹਿ ਰਿਹਾ। ਹਾਈ ਕੋਰਟ ਦੇ ਜੱਜ ਦੀ ਜਜਮੈਂਟ ਹੈ ਕਿ ਵਾਈਸ ਚਾਂਸਲਰ ਨੇ ਐਬਸੋਲੂਟ ਪਾਵਰ ਜਿਹੜੀ ਉਹਨੂੰ ਮਿਲ ਗਈ ਹੈ, ਨਾ ਇਲੈਕਸ਼ਨ ਕਰਾ ਕੇ ਉਹਨੇ ਉਹਦਾ ਦਿਮਾਗ ਹੈ ਜਿਹੜਾ ਉਹ ਖਰਾਬ ਕਰਤਾ। ਇਹ ਸਾਥੀਓ, ਇਹ ਕਮੈਂਟਸ ਵਾਈਸ ਚਾਂਸਲਰ ਸਾਹਿਬ ਦੇ ਇਹ ਸੂਟ ਨਹੀਂ ਕੀਤੇ। ਇਹ ਐਲਪੀਐਚ ਗਏ ਯੂਨੀਵਰਸਿਟੀ ਚ ਐਲਪੀਏ ਦਾ ਜਾਣ ਦਾ ਮਤਲਬ ਯੂਨੀਵਰਸਿਟੀ ਦਾ ਪੈਸਾ ਬਰਬਾਦ ਕਰ ਰਹੀ ਹੈ। ਇਹ ਪੈਸਾ ਕਿੱਥੋਂ ਆ ਰਿਹਾ? ਇਹ ਪੈਸਾ ਸਟੂਡੈਂਟ ਦਾ ਪੈਸਾ ਹੈ ਜਿਹੜਾ ਕੋਰਟ ਕੇਸਾਂ ਤੇ ਖਰਚ ਕਰਕੇ ਤੁਹਾਡੀਆਂ ਫੀਸਾਂ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇੱਥੇ ਕਵਰੇਜ ਕਰ ਰਹੇ ਹਾਂ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਲੋਕਤੰਤਰਿਕ ਢਾਂਚਾ ਹੈਗਾ ਉਹਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ, ਉਹਨਾਂ ਦੇ ਵਿਰੁੱਧ ਵਿਦਿਆਰਥੀ, ਐਕਸ ਸੈਨੇਟਰ ਅਤੇ ਪ੍ਰੋਫੈਸਰ ਸਾਹਿਬਾਨ ਰਲ ਮਿਲ ਕੇ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆ। ਤੇ ਸਾਡੇ ਨਾਲ ਐਕਸ ਸੈਨੇਟਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਆਪਣੀ ਜਾਣ ਪਛਾਣ ਕਰਾਓ ਸਾਡੇ ਦਰਸ਼ਕਾਂ ਨਾਲ। ਦਿਆਲ ਪ੍ਰਤਾਪ ਸਿੰਘ ਰੰਧਾਵਾ। ਮੈਂ ਪੇਸ਼ੇ ਚ ਬਤੌਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੰਮ ਕਰ ਰਿਹਾ ਪਿਛਲੇ 20 ਸਾਲ ਤੋਂ, ਔਰ ਇਸ ਦੇ ਨਾਲ ਨਾਲ ਸਟੂਡੈਂਟ ਐਕਟਿਵਿਜ਼ਮ ਤੋਂ ਲੈ ਕੇ ਸਟੂਡੈਂਟ ਡੇਜ਼ ਤੋਂ ਲੈ ਕੇ ਹੁਣ ਤੱਕ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ ਹਾਂ, ਕਿਉਂਕਿ ਇਸੇ ਦੇ ਐਫੀਲੀਏਟਡ ਕਾਲਜ ਪੜ੍ਹ ਕੇ ਫਿਰ ਇਸ ਕੈਂਪਸ 'ਚ ਪੜ੍ਹ ਕੇ ਸਾਨੂੰ ਅੱਗੇ ਆਪਣੀ ਜ਼ਿੰਦਗੀ ਵਧਾਉਣ ਦਾ ਮੌਕਾ ਮਿਲਿਆ ਤੇ ਅਗਾਂਹ ਵਧਣ ਦਾ ਮੌਕਾ ਮਿਲਿਆ। ਔਰ ਬਤੌਰ ਸੈਨੇਟਰ ਵੀ ਇੱਥੇ ਮੈਂ 2008, 12 ਤੇ 16 ਦੇ ਵਿੱਚ ਆ ਕੇ ਆਪਣੀ ਸੇਵਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਜਿਹਦੇ ਵਿੱਚ ਕਿ ਚਾਹੇ ਮੁੱਦੇ ਸਟੂਡੈਂਟਸ ਦੇ ਇਸ਼ੂਜ਼ ਨਾਲ ਰਿਲੇਟਡ ਹੋਣ, ਟੀਚਰਸ ਨਾਲ ਹੋਣ, ਨਾਨ ਟੀਚਰਸ ਨਾਲ ਹੋਣ,
ਉੱਥੇ ਡਟ ਕੇ ਖਲੋ ਕੇ ਉਹਨਾਂ ਦੇ ਹੱਕ ਵਿੱਚ ਫੈਸਲਾ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਕਿ ਇਹ ਸੈਨੇਟ ਆ ਜਿਹੜੀ ਇਹ ਭੰਗ ਕੀਤੀ ਜਾ ਚੁੱਕੀ ਸੀਗੀ, ਇਦੋਂ ਬਾਅਦ ਵਿੱਚ ਜਿਹੜੀਆਂ ਚੋਣਾਂ ਦਾ ਐਲਾਨ ਹੋ ਰਿਹਾ ਸੀਗਾ ਤੇ ਲਗਾਤਾਰ ਚੋਣਾਂ ਜਿਹੜੀਆਂ ਉਹ ਪੋਸਟਪੋਨ ਹੋ ਰਹੀਆਂ ਸੀ, ਕਿੰਨਾ ਵਕਫਾ ਹੋ ਗਿਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੁਣ ਤੱਕ, ਕੀ ਇਹਦੀ ਕਾਰਵਾਈ ਰਹੀ ਹੈ? ਦੇਖੋ, ਸੈਨੇਟ ਜਿਹੜੀ ਕਨਸਟੀਟਿਊਟ ਹੁੰਦੀ ਹੈ 4 ਸਾਲ ਵਾਸਤੇ ਹੁੰਦੀ ਹੈ। 1 ਨਵੰਬਰ ਤੋਂ ਲੈ ਕੇ 31 ਅਕਤੂਬਰ ਜਿਹੜਾ ਹੁੰਦਾ ਹੈ ਅਗਲੇ ਮਤਲਬ 4 ਸਾਲਾਂ ਦਾ, ਉਦੋਂ ਤੱਕ ਹੁੰਦੀ ਹੈ। ਤੇ ਇਹਦੇ ਜਿਹੜਾ 31 ਅਕਤੂਬਰ ਦਾ ਟਾਈਮ ਸੀਗਾ, 31 ਅਕਤੂਬਰ 2020 ਚ ਖਤਮ ਹੋ ਚੁੱਕੀ ਸੀਗੀ ਟਰਮ, ਔਰ ਜਿਹੜੀ ਸਿੰਡੀਕੇਟ ਹੈ ਉਹ 1 ਸਾਲ ਲਈ ਚੁਣੀ ਜਾਂਦੀ ਹੈ ਤੇ ਉਹਦੀ ਟਰਮ 31 ਦਸੰਬਰ ਨੂੰ ਖਤਮ ਹੋ ਚੁੱਕੀ ਹੈ। ਔਰ ਪਿਛਲੀ ਸੈਨੇਟ ਸਿੰਡੀਕੇਟ 'ਚ ਮੈਂ ਦੋਨਾਂ 'ਚ ਮੈਂਬਰ ਸੀਗਾ, ਔਰ ਇਹਦੇ ਵਿੱਚ ਜਿਹੜੀ ਸੈਨੇਟ ਦੀ ਟਰਮ 31 ਅਕਤੂਬਰ ਨੂੰ ਖਤਮ ਹੋਈ ਹੈ। ਅੱਜ ਲਗਭਗ 10 ਮਹੀਨੇ ਦਾ ਟਾਈਮ ਹੋ ਗਿਆ ਔਰ 8 ਮਹੀਨੇ ਦਾ ਟਾਈਮ ਲਗਭਗ ਸਿੰਡੀਕੇਟ ਦਾ ਹੋ ਗਿਆ ਹੈ ਟਰਮ ਓਵਰ ਹੋਈ ਨੂੰ। ਪਰ ਬੜੀ ਹੈਰਾਨੀ ਵਾਲੀ ਗੱਲ ਹੈ, ਬੜੀ ਸ਼ੌਕਿੰਗ ਗੱਲ ਹੈ ਕਿ ਇੱਥੇ ਬਿਨਾਂ ਸੈਨੇਟ ਸਿੰਡੀਕੇਟ ਦੀ ਪ੍ਰੈਜ਼ੈਂਸ ਦੇ ਜਿਹੜੇ ਫੈਸਲੇ ਲਈ ਜਾ ਰਹੇ ਨੇ ਉਹਨਾਂ ਦੀ ਜ਼ਿੰਮੇਵਾਰੀ ਕਿਹਦੀ ਹੋਏਗੀ? ਕੀ ਇਹ ਵਾਈਸ ਚਾਂਸਲਰ ਦੀ ਡਿਊਟੀ ਨਹੀਂ ਸੀ ਬਣਦੀ ਕਿ ਜਿੰਨਾ ਚਿਰ ਤੱਕ ਕਰੋਨਾ ਕਰਕੇ ਚੋਣਾਂ ਨਹੀਂ ਹੋ ਰਹੀਆਂ ਇਹਦੇ ਵਾਸਤੇ ਕੋਈ ਸਟਾਪ ਗੈਪ ਅਰੇਂਜਮੈਂਟ ਕਰਦਾ, ਚਾਂਸਲਰ ਨਾਲ ਡਿਸਕਸ ਕਰਦਾ, ਜਾਂ ਫੇਸਿਸ ਦੇ ਵਿੱਚ ਇਸ ਤਰੀਕੇ ਨਾਲ ਇਲੈਕਸ਼ਨ ਕਰਾਉਂਦੇ ਕਿ ਜਿਹੜਾ ਕਰੋਨਾ ਦੇ ਨਾਲ ਉਹ ਜਿਹੜੇ ਮੈਜਰਸ ਨੇ ਮੈਡੀਕਲ ਐਡਵਾਈਜ਼ਰੀ ਦੇ ਉੱਤੇ ਜਾਰੀ ਕੀਤੇ ਹੋਏ ਉਹਨਾਂ ਨੂੰ ਫੋਲੋ ਕਰਦੇ ਹੋਏ ਆਪਾਂ ਉਹਨੂੰ ਫੋਲੋ ਕਰਦੇ ਔਰ ਇਲੈਕਸ਼ਨ ਵੀ ਹੁੰਦੇ। ਬਜਾਏ ਇਸ ਦੇ ਇਹਨੇ ਯੂਨੀਵਰਸਿਟੀ ਦਾ ਜਿਹੜਾ ਡੈਮੋਕ੍ਰੈਟਿਕ ਤਰੀਕਾ ਹੈ, ਜਿਹੜਾ ਜਮਹੂਰੀਅਤ ਦਾ ਤਰੀਕਾ ਹੈ ਜਿਹਦੇ ਨਾਲ ਸੈਨੇਟ ਸਿੰਡੀਕੇਟ ਚੁਣੀ ਜਾਂਦੀ ਹੈ, ਉਹਨੂੰ ਖਤਮ ਕਰਨ ਤੇ ਤੁਲੇ ਹੋਏ ਨੇ। ਔਰ ਇਹਦੇ ਪਿੱਛੇ ਜਿਹੜੀਆਂ ਵੀ ਤਾਕਤਾਂ ਨੇ ਉਹਨਾਂ ਦੀ ਹਰ ਮੂਵ ਨੂੰ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ, ਔਰ ਜਿੱਥੇ ਵੀ ਕਿਤੇ ਜਮਹੂਰੀਅਤ ਦੀ ਆਵਾਜ਼ ਨੂੰ ਕੋਈ ਦਬਾਉਣ ਦੀ ਕੋਸ਼ਿਸ਼ ਕਰੇਗਾ ਉਹਦੇ ਅਗੇਂਸਟ ਅਸੀਂ ਡਟ ਕੇ ਖੜੇ ਹੋਵਾਂਗੇ। ਬੜੀ ਮਿਹਨਤ ਮੁਸ਼ੱਕਤ ਦੇ ਨਾਲ ਇਹ ਅੰਗਰੇਜ਼ਾਂ ਦੀ ਗੁਲਾਮੀ ਚੋਂ ਬਾਹਰ ਨਿਕਲ ਕੇ ਸਾਨੂੰ ਆਜ਼ਾਦੀ ਮਿਲੀ ਸੀ, ਸਾਡੇ ਪੂਰਵਜਾਂ ਨੇ ਲੜਾਈਆਂ ਲੜੀਆਂ ਨੇ ਔਰ ਸਾਨੂੰ ਡੈਮੋਕ੍ਰੈਟਿਕ ਜਿਹੜਾ ਹੱਕ ਮਿਲਿਆ। ਊਣਤਾਈਆਂ ਨੇ ਅਜੇ ਵੀ ਸਿਸਟਮ 'ਚ ਊਣਤਾਈਆਂ ਨੇ, ਠੀਕ ਕਰਨ ਦਾ ਸਾਰਿਆਂ ਨੂੰ ਇੱਕ ਮੌਕਾ ਹੋਣਾ ਚਾਹੀਦਾ ਔਰ ਉਹਦੇ ਵਾਸਤੇ ਜੇ ਇੱਕ ਸਾਡੀ ਫਰੀडम ਅਵੇਲੇਬਲ ਹੈਗੀ ਹੈ ਤਾਂ ਉਸ ਤੇ ਵੀ ਵਿਚਾਰ ਕੀਤਾ ਜਾ ਸਕਦਾ ਵੀ ਜਿਹੜੀਆਂ ਊਣਤਾਈਆਂ ਨੇ ਕਿਸ ਤਰ੍ਹਾਂ ਠੀਕ ਕੀਤੀਆਂ ਜਾਣ। ਤੇ ਜਿਹੜੀ ਇਹ ਐਕੈਡੈਮਿਕ ਫਰੀडम ਹੈ, ਐਕੈਡੈਮਿਕ ਆਟੋਨੋਮੀ ਹੈ, ਇਹ ਵਾਲੀ ਜਿਹੜੀ ਇਹਨਾਂ ਦੀ ਮੂਵ ਹੈ ਡੈਮੋਕ੍ਰੈਟਿਕ ਸੈਟਅਪ ਨੂੰ ਹਟਾ ਕੇ ਉਹਨੂੰ ਸਿੱਧਾ ਚੈਲੰਜ ਹੈ ਕਿ ਜਿਹੜੀ ਐਕੈਡੈਮਿਕ ਆਟੋਨੋਮੀ ਹੈ ਜੇ ਅਸੀਂ ਬਰਕਰਾਰ ਨਹੀਂ ਰੱਖਾਂਗੇ ਤੇ ਪੋਲੀਟੀਕਲ ਪਾਰਟੀਆਂ ਆਉਂਦੀਆਂ ਜਾਂਦੀਆਂ ਨੇ, ਉਹਨਾਂ ਦੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਤੇ ਹਰੇਕ ਸਰਕਾਰ ਆਪਣੀ ਜਿਹੜੀ ਹੈ ਉਹ ਫਿਲਾਸਫੀਕਲ ਜਿਹੜੀਆਂ ਉਹਦੇ ਵਿੱਚ ਪੈਨੀਟ੍ਰੇਸ਼ਨਸ ਨੇ ਯੂਨੀਵਰਸਿਟੀਜ਼ ਜਾਂ ਇੰਸਟੀਟਿਊਸ਼ਨ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਉਹਨਾਂ ਵਿੱਚ ਉਹ ਪਾਉਣ ਦੀ ਕੋਸ਼ਿਸ਼ ਕਰੇਗੀ, ਪੈਨੀਟ੍ਰੇਟ ਕਰਨ ਦੀ ਕੋਸ਼ਿਸ਼ ਕਰੇਗੀ, ਜਿਹੜਾ ਕਿ ਐਕੈਡੈਮਿਕ ਫਰੀडम ਦੇ ਅਗੇਂਸਟ ਹੈ। ਮੈਂ ਉਹਨੂੰ ਕੰਡੈਮ ਕਰਦਾ। ਕੋਈ ਵੀ ਸਰਕਾਰ ਹੋਵੇ ਉਹਦਾ ਕੋਈ ਰੋਲ ਨਹੀਂ ਬਣਦਾ ਸਿਵਾਏ ਇਸ ਤੋਂ ਵੀ ਐਜੂਕੇਸ਼ਨ ਦੇਵੇ ਔਰ ਐਜੂਕੇਸ਼ਨ ਦੇ ਵਿੱਚ ਇਹੋ ਜਿਹਾ এনवायरमेंट ਹੋਵੇ ਕਿ ਇੱਕ ਬੜਾ ਇੰਡੀਪੈਂਡੈਂਟ ਜਾਂ ਨਾਗਰਿਕ ਖੜਾ ਕਰਕੇ ਸਿਆਣਾ ਮਨੁੱਖ ਬਣਾ ਕੇ ਸਮਾਜ ਨੂੰ ਦੇਵੇ ਤੇ ਉਹ ਮਨੁੱਖ ਵੇਖੇ ਵੀ ਸਹੀ ਕੀ ਹੈ ਤੇ ਗਲਤ ਕੀ ਹੈ, ਰਾਦਰ ਦਿਨ ਪਹਿਲੇ ਦਿਨ ਤੋਂ ਉਹਨੂੰ ਇੰਜੈਕਟ ਕੀਤਾ ਜਾਵੇ ਵੀ ਆਹ ਸਹੀ ਹੈ ਤੇ ਆਹ ਗਲਤ ਹੈ। ਉਹਦੇ ਵਿੱਚ ਇੱਕ ਪਾਰਖੂ ਦਿਮਾਗ ਨੂੰ ਡਿਵੈਲਪ ਕਰਨਾ, ਪਾਰਖੂ ਸੋਚ ਨੂੰ ਪੈਦਾ ਕਰਨਾ ਔਰ ਇੱਕ ਚੰਗਾ ਸ਼ਹਿਰੀ ਬਣਾ ਕੇ ਦੇਣਾ ਇਸ ਸਮਾਜ ਨੂੰ, ਇਸ ਦੇਸ਼ ਨੂੰ, ਇਹ ਵਿਦਿਅਕ ਸੰਸਥਾ ਦੀ ਜ਼ਿੰਮੇਵਾਰੀ ਹੈ, ਇੱਕ ਮਾਂ ਪਿਓ ਤੋਂ ਬਾਅਦ ਤੇ ਇੱਕ ਪਰਿਵਾਰ ਤੋਂ ਬਾਅਦ। ਜੀ ਅਸੀਂ ਇਸ ਬਾਰੇ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹਾਈ ਕੋਰਟ ਦਾ ਦਖਲ ਰਿਹਾ ਹੈਗਾ ਉੱਥੇ ਕੀ ਨੇ ਪਹੁੰਚ ਕੀਤੀ ਸੀਗੀ, ਸੈਨੇਟ ਮੈਂਬਰਾਂ ਨੇ ਪਹੁੰਚ ਕੀਤੀ ਜਾਂ ਕੋਈ ਪਬਲਿਕ ਰਿਟ ਪਾਈ ਗਈ ਕਿ ਜਿਸ ਤੋਂ ਬਾਅਦ ਹਾਈ ਕੋਰਟ ਨੇ ਦਖਲ ਦੇ ਕੇ ਸੈਨੇਟ ਚੋਣਾਂ ਕਰਵਾਉਣ ਨੂੰ ਕਿਹਾ ਸੀ ਪਰ ਉਸ ਦੇ ਬਾਵਜੂਦ ਵੀ ਪੋਸਟਪੋਨ ਆ ਜਿਹੜੀਆਂ ਲਗਾਤਾਰ ਹੋ ਰਹੀਆਂ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਹਾਈ ਕੋਰਟ ਦੇ ਦਖਲ ਨਾਲ ਹੀ ਚੋਣਾਂ ਸੰਭਵ ਹੋਈਆਂ ਨੇ। ਸਭ ਤੋਂ ਪਹਿਲਾਂ ਤੇ ਜਿਹੜਾ ਹਾਈ ਕੋਰਟ ਦਾ ਇਹ ਰੋਲ ਹੈ, ਅਸੀਂ ਹਾਈ ਕੋਰਟ ਦੇ ਇਸ ਰੋਲ ਨੂੰ ਬਹੁਤ ਸਾਰੇ ਲੋਕਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਨਿਆਂ ਸਾਨੂੰ ਮਿਲਿਆ ਔਰ ਉਸ ਨਿਆਂ ਦੇ ਕਰਕੇ ਹੀ ਜਿਹੜਾ ਪਹਿਲਾ ਗੇੜ ਹੈ 3 ਅਗਸਤ ਦਾ, ਜਿਹੜਾ ਦੂਜਾ ਗੇੜ ਹੈ 10 ਅਗਸਤ ਦਾ, ਜਿਹੜਾ ਤੀਜਾ ਗੇੜ ਹੈ ਆਪਣਾ 18 ਦਾ ਤੇ ਉਸ ਤੋਂ ਬਾਅਦ ਚੌਥਾ ਗੇੜ ਹੈ ਜਿਹੜਾ 23 ਦਾ, ਇਹ 4 ਗੇੜਾਂ 'ਚ ਚੋਣਾਂ ਪੂਰੀਆਂ ਹੋਣੀਆਂ ਨੇ। ਤੇ ਤੀਜੇ ਗੇੜ ਦੇ ਵਿੱਚ 3 ਤਰ੍ਹਾਂ ਦੀਆਂ ਚੋਣਾਂ ਸਨ, ਪ੍ਰਿੰਸੀਪਲਾਂ ਦੀਆਂ, ਟੀਚਰਾਂ ਦੀਆਂ, ਕਾਲਜਸ ਦੀਆਂ ਤੇ ਉਸ ਤੋਂ ਬਾਅਦ ਗ੍ਰੈਜੂਏਟ ਦੀਆਂ। ਬਾਕੀ 2 ਜਿਹੜੇ ਨੇ ਆਪਣੇ ਇਲੈਕਸ਼ਨਸ ਜਿਹੜੇ ਨੇ ਜਿਹਦੇ ਵਿੱਚ ਟੀਚਰਸ ਔਰ ਪ੍ਰਿੰਸੀਪਲਸ ਨੇ ਉਹਨਾਂ ਦੀ ਇਲੈਕਸ਼ਨ ਹੋ ਰਹੀ ਹੈ ਪਰ ਗ੍ਰੈਜੂਏਟ ਦੀ ਅੱਗੇ ਕੀਤੀ ਹੈ। ਇਹ ਜਿੰਨੀ ਵੀ ਕਾਰਵਾਈ ਦੇ ਵਿੱਚ ਸਾਡੀ ਇਲੈਕਸ਼ਨ ਪ੍ਰੋਸੈਸ ਕੰਪਲੀਟ ਹੋਇਆ ਇਹ ਸਿਰਫ ਤੇ ਸਿਰਫ ਕੋਰਟ ਦੀ ਇੰਟਰਵੈਂਸ਼ਨ ਨਾਲ ਹੋਇਆ। ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜਾ ਇਹ ਜਸਟਿਸ ਡਿਲੀਵਰੀ ਸਿਸਟਮ ਹੈ ਉਹਨਾਂ ਦੀ ਬੜੀ ਇੱਕ ਖੂਬਸੂਰਤੀ ਹੈ ਕਿ ਬੜੇ ਅੱਛੇ ਤਰੀਕੇ ਦੇ ਆਰਡਰ ਪਾਸ ਕੀਤੇ ਜਾਂਦੇ ਆ ਜਿਹਦੇ ਵਿੱਚ ਕਿ
ਉਹ ਸਮਾਜ ਦੇ ਵਿੱਚ ਇੱਕ ਵਧੀਆ ਸੋਚ ਪੈਦਾ ਕਰਦੇ ਆ ਔਰ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ ਉਹਨੂੰ ਕਾਇਮ ਰੱਖਣ ਵਾਸਤੇ ਜਿਹੜਾ ਇਹ ਆਰਡਰ ਪਾਸ ਕੀਤਾ ਗਿਆ ਸੀ। ਪਹਿਲਾ ਆਰਡਰ ਜਸਟਿਸ ਫਤਿਹਦੀਪ ਸਿੰਘ ਜੀ ਵੱਲੋਂ ਸਿੰਗਲ ਬੈਂਚ ਦਾ ਆਇਆ ਸੀਗਾ ਔਰ ਉਹਦੇ ਵਿੱਚ ਇਹੀ ਕਿਹਾ ਗਿਆ ਸੀਗਾ ਕਿ ਸਿਸਟਮ ਇਨ ਪਲੇਸ ਰੱਖੋ। ਤੁਸੀਂ ਜਿਹੜਾ ਲਾਅ ਆਫ ਲੈਂਡ ਹੈ ਉਹਨੂੰ ਇੱਕਦਮ ਤੁਸੀਂ ਰਿਪਲੇਸ ਨਹੀਂ ਕਰ ਸਕਦੇ। ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਜਦੋਂ ਇਸ ਤਰ੍ਹਾਂ ਬਾਰ-ਬਾਰ ਜਿਹੜੀਆਂ ਚੋਣਾਂ ਗੀਆਂ ਜਿਹੜੀਆਂ ਉਹ ਅੱਗੇ ਪਾ ਦਿੱਤੀਆਂ ਜਾਂਦੀਆਂ ਗੀਆਂ ਤੇ ਇਹਨੂੰ ਇਸ ਮਨਮਾਨੀ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਇਹ ਇੱਕ ਤਰ੍ਹਾਂ ਦੀ ਮਨਮਾਨੀ ਆ ਤੇ ਇਹਨੂੰ ਕਿਵੇਂ ਦੇਖਦੇ ਹੋ? ਹਾਂ, ਉਹਦੇ ਵਿੱਚ ਇਹਨਾਂ ਨੇ ਸਟੈਂਡ ਇਸ ਚੀਜ਼ ਦਾ ਲਿਆ ਜਾਂ ਇਹਨਾਂ ਦਾ ਆਰਗੂਮੈਂਟ ਇਹ ਸੀਗਾ ਵੀ ਕਈ ਸਟੇਟਸ ਵਿੱਚੋਂ, ਕਿਉਂਕਿ ਇਹਦੇ ਵਿੱਚ ਇੱਕ ਸਟੇਟ ਨਹੀਂ ਹੈ ਜਿੱਥੇ ਇਲੈਕਸ਼ਨ ਹੁੰਦਾ ਹੈ, ਪੰਜਾਬ, ਹਰਿਆਣਾ, ਹਿਮਾਚਲ, ਯੂਟੀ, ਦਿੱਲੀ ਔਰ ਉਸ ਤੋਂ ਬਾਅਦ ਰਾਜਸਥਾਨ 'ਚ ਇੱਕ ਸਟੇਸ਼ਨ ਹੈ, ਉੱਤਰਾਖੰਡ 'ਚ ਇੱਕ ਸਟੇਸ਼ਨ ਹੈ ਤੇ ਹਿਮਾਚਲ 'ਚ 10 ਪੋਲਿੰਗ ਸਟੇਸ਼ਨ ਨੇ। ਇਸ ਤਰ੍ਹਾਂ ਕਰਕੇ ਕਾਫੀ ਫੈਲਿਆ ਹੋਇਆ ਇਲੈਕਸ਼ਨ ਹੈ ਤੇ ਉਹਦੇ ਵਿੱਚ ਇਹਨਾਂ ਦਾ ਕਹਿਣਾ ਇਹ ਸੀ ਵੀ ਕਈ ਜਗ੍ਹਾ ਦੇ ਉੱਤੋਂ ਕਈ ਸਟੇਟਸ ਵੱਲੋਂ ਸਾਨੂੰ ਜਿਵੇਂ ਕੋਈ ਕਲੀਅਰੈਂਸ ਨਹੀਂ ਆਈਆਂ ਹੈਗੀਆਂ। ਸੋ ਮੇਰਾ ਮੰਨਣਾ ਇਹ ਹੈ ਕਿ ਸਾਡੇ ਨਾਲ ਇੱਥੇ ਇਹੋ ਜਿਹੀਆਂ ਸੰਸਥਾਵਾਂ ਵੀ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ ਸੈਨੇਟ ਕਰਕੇ ਜਾਂ ਅਦਰਵਾਈਜ਼, ਉਹਨਾਂ ਨੂੰ ਇਨਵੋਲਵ ਕਰਕੇ ਜੇ ਇੱਕ ਇੰਸਟੀਟਿਊਸ਼ਨ ਨਹੀਂ ਅਵੇਲੇਬਲ ਹੈਗਾ, ਨਹੀਂ ਸੰਸਥਾ ਆਪਣੀ ਜਗ੍ਹਾ ਦੇ ਪਾ ਰਹੀ ਪੋਲਿੰਗ ਵਾਸਤੇ, ਤੇ ਦੂਸਰੀ ਸੰਸਥਾ ਨੂੰ ਪੁੱਛ ਲਵੋ ਵੀ ਜੇ ਨੀਅਤ ਹੋਵੇ ਕੰਮ ਕਰਨ ਦੀ ਤਾਂ ਕੰਮ ਕੀਤਾ ਜਾ ਸਕਦਾ ਹੈ। ਸੋ ਮੇਰਾ ਮੰਨਣਾ ਹੈ ਕਿ ਇਹਦੇ ਵਾਸਤੇ ਸਾਨੂੰ ਦੁਬਾਰਾ ਜਿਹੜਾ ਹੈਗਾ ਵਾ ਇਹ ਚੀਜ਼ ਨੂੰ ਮੂਵ ਕਰਨਾ ਚਾਹੀਦਾ ਹੈ ਤਾਂ ਕਿ ਇਹ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਇਹ ਕੰਪਲੀਟ ਕੀਤਾ ਜਾਵੇ ਔਰ ਸੈਨੇਟ ਜਿਹੜੀ ਆ ਪੂਰਨ ਰੂਪ ਵਿੱਚ ਜਿਸ ਤਰੀਕੇ ਨਾਲ ਬਣਨੀ ਚਾਹੀਦੀ ਹੈ, ਜਮਹੂਰੀਅਤ ਨੂੰ ਸਾਹਮਣੇ ਰੱਖਦੇ ਹੋਏ, ਡੈਮੋਕ੍ਰੇਸੀ ਨੂੰ ਸਾਹਮਣੇ ਰੱਖਦੇ ਹੋਏ, ਔਰ ਇਹਦੇ ਵਿੱਚ ਲਗਭਗ 47 ਤੇ ਪਲੱਸ 2 ਐਮਐਲਏ ਨੂੰ ਪਾ ਕੇ 49 ਮੈਂਬਰ ਨੇ ਜਿਹੜੇ 91 ਚੋਂ ਬਾਈ ਵੇ ਆਫ ਡੈਮੋਕ੍ਰੈਟਿਕ ਪ੍ਰੋਸੈਸ ਚੁਣ ਕੇ ਆਉਂਦੇ ਨੇ। ਤੇ ਇਹੋ ਜਿਹਾ ਜਿਹੜਾ ਖੂਬਸੂਰਤ ਸਿਸਟਮ ਹੈ, ਲੋਕਾਂ ਦੀ ਆਵਾਜ਼ ਦਾ ਸਿਸਟਮ ਹੈ, ਲੋਕਾਂ ਦੀ ਸੋਚ ਨੂੰ ਰਿਫਲੈਕਟ ਕਰਨ ਵਾਲਾ ਸਿਸਟਮ ਹੈ, ਇਹਨੂੰ ਖਤਮ ਕਰਨ ਵਾਸਤੇ ਕੋਈ ਵੀ ਕੋਸ਼ਿਸ਼ ਕਰੇ ਸਾਨੂੰ ਉਹਦੇ ਅਗੇਂਸਟ ਆਵਾਜ਼ ਚੱਕਣੀ ਚਾਹੀਦੀ ਹੈ ਜੀ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤਾਂ ਦਰਸ਼ਕੋ ਤੁਸੀਂ ਸੁਣ ਚੁੱਕੇ ਹੋ ਕਿ ਇਹਨਾਂ ਦਾ ਕਹਿਣਾ ਕਿ ਜੇਕਰ ਨੀਤ ਹੋਵੇ ਤਾਂ ਡਿਸਪਾਈਟ ਆਲ ਦੀ ਆਡਸ ਜਿਹੜਾ ਇਲੈਕਸ਼ਨ ਆ ਜਿਹੜੇ ਕਰਵਾਏ ਜਾ ਸਕਦੇ ਆ ਤੇ ਯੂਨੀਵਰਸਿਟੀ ਦੇ ਲੋਕਤੰਤਰ ਢਾਂਚੇ ਨੂੰ ਉਹ ਬਹਾਲ ਕੀਤਾ ਜਾ ਸਕਦਾ, ਭਾਵੇਂ ਕਿ ਕਰੋਨਾ ਮਹਾਮਾਰੀ ਆ ਜਿਹੜੀ ਉਹਦਾ ਕਈ ਬਹਾਨਾ ਲਾਇਆ ਜਾ ਰਿਹਾ ਕਿ ਕਈ ਰਾਜਾਂ ਦੇ ਵਿੱਚ ਉਹਦੇ ਕੇਸ ਵਧਣ ਕਰਕੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲ ਰਹੀ ਕਿ VOTING ਕੀਤੀ ਜਾ ਸਕੇ। ਪਰ ਇਸ ਦੇ ਬਾਵਜੂਦ ਸੈਨੇਟ ਮੈਂਬਰਾਂ ਦਾ, ਐਕਸ ਸੈਨੇਟ ਮੈਂਬਰਾਂ ਦਾ ਇਹ ਕਹਿਣਾ ਗਾ ਕਿ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਭਾਵੇਂ ਕਿਉਂ ਨਾ ਆਉਣ, ਜੇਕਰ ਨੀਤ ਹੋਵੇ ਤਾਂ ਇਲੈਕਸ਼ਨ ਆ ਜਿਹੜੇ ਕਰਵਾਏ ਜਾ ਸਕਦੇ ਆ। ਕਿਉਂਕਿ ਯੂਪੀ ਦੀ ਗੱਲ ਕਰੀਏ, ਪੰਚਾਇਤੀ ਚੋਣਾਂ ਜਾਂ ਹੋਰ ਕਿਤੇ ਵੀ ਬੰਗਾਲ ਦੇ ਵਿੱਚ ਚੋਣਾਂ ਜਦੋਂ ਕਰੋਨਾ ਸਿਖਰ ਤੇ ਸੀ ਉਸ ਸਮੇਂ ਇੱਥੇ ਜਿਹੜੀਆਂ ਇਹ ਸਫਲਤਾਪੂਰਵਕ ਇਹ ਚੋਣਾਂ ਜਿਹੜੀਆਂ ਕਰਵਾਈਆਂ ਗਈਆਂ। ਯੂਪੀ ਦਾ ਤਾਂ ਹਾਲ ਆਪਾਂ ਪਿਛਲੇ ਦਿਨਾਂ ਵਿੱਚ ਦੇਖ ਹੀ ਚੁੱਕੇ ਹਾਂ ਕਿ ਲਾਸ਼ਾਂ ਤਰਦੀਆਂ ਨਦੀਆਂ ਦੇ ਵਿੱਚ ਮਿਲਦੀਆਂ ਸੀ, ਉਸ ਸਮੇਂ ਵੀ ਚੋਣਾਂ ਹੋ ਚੁੱਕੀਆਂ, ਤਾਂ ਇੱਥੇ ਹੀ ਅਜਿਹਾ ਕਿਉਂ ਕੀਤਾ ਜਾ ਰਿਹਾ? ਤਾਂ ਇਹਨਾਂ ਸਵਾਲਾਂ ਨੂੰ ਹੀ ਲੈ ਕੇ ਜਿਹੜਾ ਅੱਜ ਇੱਥੇ ਵਿਦਿਆਰਥੀ ਪ੍ਰੋਗਰਾਮ ਕਰ ਰਹੇ ਆ, ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਮੰਗ ਕਰ ਰਹੇ ਆ ਕਿ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਗਈਆਂ ਜਿਹੜੀਆਂ ਗ੍ਰੈਜੂਏਟ ਕੌਂਸਟੀਟਿਊਂਸੀ ਤੋਂ, ਉਹ ਉਹਨਾਂ ਨੂੰ ਬਹਾਲ ਕਰਕੇ ਜਿਹੜਾ ਇੱਥੇ ਲੋਕਤੰਤਰ ਢਾਂਚਾ ਜਿਹੜਾ ਦੁਬਾਰਾ ਸਥਾਪਿਤ ਕੀਤਾ ਜਾਵੇ। ਜਮਹੂਰੀਅਤ ਦੇ ਰਾਖੇ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਜਮਹੂਰੀਅਤ ਦੇ ਰਾਖੇ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ।